ਇਹਦੇ 'ਚ ਸਾਰਾ ਜਿਹੜਾ ਆ ਰਿਹਾ ਫਿਸ਼ ਦਾ ਜਿਹੜਾ ਕੈਚ ਕਰਨ ਦਾ 1 2 3 9 10 There we go. Now it's locked. ਇੰਗਲਿਸ਼ ਪ੍ਰੋਫੈਸ਼ਨਸੀ ਦੀ ਗੱਲ ਨਹੀਂ ਕਰ ਸਕੇ ਤੇ ਉਹਦੇ ਉੱਤੇ ਪਹਿਲਾ ਜਿਹੜਾ ਹੈਗਾ $500 ਦਾ ਫਾਈਨ ਆ ਤੇ ਸੈਕਿੰਡ ਜਿਹੜਾ ਹੈਗਾ ਉਹ $1000 ਦਾ। ਆਰਕਨਸਾ ਦਾ ਲਾਅ ਸੀਗਾ ਉਹ ਬੇਸਿਕਲੀ ਉਹਦਾ ਬਿੱਲ ਪਾਸ ਹੋ ਗਿਆ ਹੈ। ਡਰਾਈਵਰ ਨੂੰ ਰੋਕੀਏ, ਉਹਨੂੰ ਚੈੱਕ ਕਰੀਏ ਤੇ ਉਹਦੇ ਕੋਲ ਵੈਲਿਡ CDL ਹੋਣਾ ਚਾਹੀਦਾ ਤੇ ਨਾਲ ਉਹਦੇ ਕੋਲ ਵੈਲਿਡ ਵਰਕ ਪਰਮਿਟ ਹੋਣਾ ਚਾਹੀਦਾ ਹੈ। ਹੈਲਦੀ ਐਕਟੀਵਿਟੀ ਹੈ ਜੀ, ਲਾਈਵ ਫਿਸ਼ ਹੈ ਜਿਹਨੂੰ ਬੇਟ ਕਹਿੰਦੇ ਨੇ। ਜਦੋਂ ਤੁਹਾਨੂੰ ਉਹ ਹਿਲਦੀ ਨਜ਼ਰ ਆਏ ਤਾਂ ਉਹਨੂੰ ਇੱਕ ਵਾਰੀ ਖਿੱਚੋ, ਵੱਡੀ ਮੱਛੀ ਜਿਹੜੀ ਆ ਉਹ ਫਸ ਜਾਂਦੀ ਹੈ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਅਸਲਾਮ ਵਾਲੇਕੁਮ ਸਭ ਨੂੰ। ਅੱਜ ਅਸੀਂ ਫਿਸ਼ਿੰਗ ਕਰਨ ਆਇਆ, ਇਹਦਾ ਨਾਂ ਜੀ ਰੈੱਡ ਰਿਵਰ। ਭਾਜੀ ਰੈੱਡ ਰਿਵਰ ਹੀ ਹੈਗਾ? ਹਾਂ, ਤੇ ਅਸੀਂ ਹੁਣ ਬੋਟ 'ਚ ਚੱਲੇ ਹਾਂ ਸਾਰੇ। ਇਹ ਜਿਹੜਾ ਇਵੈਂਟ ਆ ਇਹ ਇਵੈਂਟ ਆ Georgia, and I work for Ritchie Brothers. Ritchie Brothers, Georgia, from Ritchie Brothers. I have his business card. Proof. So if you ever need help, you can get hold of Georgia. Yeah. Right, there we go. J Burgers. J Burgers, yeah. J Burgers. So ਹੁਣ ਆਪਾਂ ਨਿਕਲੇ ਹਾਂ ਜੀ ਅੱਜ ਸਵੇਰ ਇੱਧਰ ਆਈ ਸੀ। ਇਹ ਤੁਹਾਨੂੰ ਬੈਕਗਰਾਊਂਡ ਦਿਖਾ ਦਈਏ। ਇਹ ਜਿਹੜਾ ਅਰੀਨਾ ਆਪਣਾ 6 ਵਜੇ ਪਹੁੰਚ ਗਏ ਸੀ। ਹੁਣ ਸਾਰੀ ਜਿਹੜੀ ਬੋਟਾਂ ਨੇ ਨਿਕਲ ਰਹੀਆਂ ਨੇ ਇੱਕ ਇੱਕ ਕਰਕੇ ਤੇ ਹੁਣ ਸਾਨੂੰ ਬੇਸਿਕਲੀ ਅੱਜ ਥੋੜ੍ਹਾ ਜਿਹਾ ਲੱਕ ਦਾ ਵੀ ਖੇਡ ਆ ਜਿਹੜਾ ਫਿਸ਼ ਫੜਨਾ, ਤੇ ਬਾਕੀ ਆਪਣਾ ਥੋੜ੍ਹਾ ਜਿਹਾ ਡਿਸਕਸ ਕਰਾਂਗੇ ਕਿ ਕਿੱਦਾਂ ਮਾਹੌਲ ਚੱਲ ਰਿਹਾ ਟਰੱਕਿੰਗ ਦਾ ਤੇ ਆਰਕਨਸਾ ਦਾ ਜਿਹੜਾ ਲਾਅ ਹੈ ਉਹਦੇ 'ਚ ਕਿੱਦਾਂ ਕੋਈ ਅਪਡੇਟਸ ਨੇ ਤੇ ਮਤਲਬ ਪੋਜ਼ੀਟਿਵ ਹੀ ਆ ਹਰ ਚੀਜ਼ ਇੰਡਸਟਰੀ 'ਚ। ਆਪਾਂ ਨੂੰ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਹੈ ਤੇ ਥੋੜ੍ਹਾ ਜਿਹਾ ਚੀਜ਼ਾਂ ਨੂੰ ਅੰਡਰਸਟੈਂਡ ਕਰਨਾ ਹੈ ਕਿ ਚੀਜ਼ਾਂ ਕਿੱਧਰ ਚੱਲ ਰਹੀਆਂ ਨੇ। ਇਹ ਜਿਹੜੀ ਆ ਹੁਣ ਚੱਲ ਪਈ ਆ ਆਪਣੀ ਬੋਟ ਆ, ਇਹਦੇ 'ਚ ਤੁਸੀਂ ਦੇਖੋ ਇਹ ਇਕਵਿਪਮੈਂਟ ਲੱਗਾ। ਇਹ ਦੇਖੋ ਜੀ, ਇਹ ਕੈਪਟਨ ਆ ਜੋਈ ਸਾਡਾ। ਇਹਦੇ 'ਚ ਸਾਰਾ ਜਿਹੜਾ ਆ ਰਿਹਾ ਫਿਸ਼ ਦਾ ਜਿਹੜਾ ਕੈਚ ਕਰਨ ਦਾ। ਪਿੱਛੇ ਆਪਣੇ ਹੋਰ ਵੀ ਆ ਰਹੀਆਂ ਨੇ ਬੋਟਾਂ ਜੀ। Hang on, he's getting ready to go. All right, sir. I'm gonna sit down. Hang tight. ਅੱਛਾ ਜੀ, ਹੁਣ ਇਹ ਚੱਲ ਪਿਆ ਇਹਨਾਂ ਦਾ ਮੋਟਰ। ਜੀ ਅਸੀਂ ਹੁਣ ਸੈਟਅਪ ਕਰ ਰਹੇ ਹਾਂ ਇਹ ਜਿਹੜਾ ਮਛਲੀ ਫੜਨ ਵਾਸਤੇ, ਤੇ ਇਹ ਦੇਖੋ ਇਹਦੇ ਕੋਲ ਸਿਸਟਮ ਲੱਗਾ ਜਿਹਦੇ ਨਾਲ ਇਹ ਉਹਨੂੰ ਸਟੀਅਰ ਕਰ ਰਿਹਾ, ਬੋਟ ਨੂੰ ਮੂਵ ਕਰ ਰਿਹਾ ਆਪਣਾ ਛੋਟੀ ਜਿਹੀ ਮੋਟਰ ਨਾਲ, ਤੇ ਉਹਦੇ ਨਾਲ ਦੇਖ ਰਿਹਾ GPS ਨਾਲ ਕਿ ਕਿੱਧਰ ਜਿਹੜਾ GPS ਕਹਾਂਗਾ ਕੀ ਕਹਾਂਗੇ ਜਿਹੜਾ ਰਡਾਰ ਹੁੰਦਾ ਅੰਦਰ ਪਾਣੀ ਦੇ ਦੇਖਦਾ ਕਿ ਕਿੱਧਰ ਜਿਹੜੀ ਫਿਸ਼ ਹੈ ਕਿੱਧਰ ਫਿਸ਼ ਨਹੀਂ ਹੈਗੀ। ਤੇ ਜਦੋਂ ਉਹਨੂੰ ਪਤਾ ਲੱਗ ਜਾਣਾ ਕਿ ਥੱਲੇ ਫਿਸ਼ ਹੈ ਤੇ ਉਧਰ ਇਹਨੇ ਸਾਨੂੰ ਆਫਰ ਕਰਨਾ ਕਿ ਅਸੀਂ ਉਹਦੇ ਇੱਧਰ ਪਾ ਕੇ ਜਿਹੜਾ ਫਿਸ਼ ਨੂੰ ਫੜ ਸਕੀਏ। I don't know if you're gonna pick a lucky number. Whatever I pick, will be lucky. Yeah. You just show him. You tell him you're gonna catch the first fish. Remember though, I'll show y'all again. I'll go down 13 on this one. 13. 1, 2, 3, 4, 5, 6, 7, 8. You're gonna get the first fish right there.
Yes, sir. Go down 10 pulls on this one. Got it. Let's find the right depth. Got it. We can move these chairs however y'all want to Please. sit on them or stand on them. It don't matter. ਹਾਂ ਇਹਨੂੰ ਦੱਬ ਇੱਕ 2 3 4 5 6 7 8 9 10 There we go. Now it's locked. ਅਸੀਂ ਜੀ ਹੁਣ ਮੱਛੀ ਵੇਟ ਕਰ ਰਹੇ ਹਾਂ ਕਿ ਮੱਛੀ ਕਦੋਂ ਸਾਡੇ ਕੋਲ ਆਉਂਦੀ ਆ। ਇਹ ਸਾਰਾ ਜਿਹੜਾ ਸਾਡਾ ਸੈਟਅਪ ਹੋ ਗਿਆ ਸਿਸਟਮ, ਤੇ ਜਿਹੜਾ ਆਰਕਨਸਾ ਦਾ ਲਾਅ ਸੀਗਾ ਉਹ ਬੇਸਿਕਲੀ ਉਹਦਾ ਬਿੱਲ ਪਾਸ ਹੋ ਗਿਆ ਹੈ। ਹੁਣ ਅਸੀਂ ਸਿਰਫ ਵੇਟ ਕਰ ਰਹੇ ਹਾਂ, ਜਿਹੜੇ ਮੇਅਰ ਨੇ ਉਹਨਾਂ ਨੂੰ ਆਪਣਾ ਸਾਈਨ ਕਰਨੇ ਤੇ ਫਿਰ ਉਹ ਜਿਹੜਾ ਇਨਫੋਰਸ ਹੋ ਜਾਏਗਾ। ਉਹਦੇ 'ਚ ਦੋ ਮੇਨ ਮਤਲਬ ਫੋਕਸਿਸ ਨੇ। ਪਹਿਲਾ ਫੋਕਸ ਇਹ ਆ ਕਿ ਉਹ ਕਹਿੰਦੇ ਕਿ ਜੇ ਡਰਾਈਵਰ ਨੂੰ ਰੋਕੀਏ, ਉਹਨੂੰ ਚੈੱਕ ਕਰੀਏ ਤੇ ਉਹਦੇ ਕੋਲ ਵੈਲਿਡ CDL ਹੋਣਾ ਚਾਹੀਦਾ, ਤੇ ਨਾਲ ਉਹਦੇ ਕੋਲ ਵੈਲਿਡ ਪਰਮਿਟ, ਵਰਕ ਪਰਮਿਟ ਹੋਣਾ ਚਾਹੀਦਾ ਹੈ, ਐਮਪਲੋਇਮੈਂਟ ਵਾਸਤੇ ਕੋਈ ਲੀਗਲੀ ਕੰਮ ਕਰ ਸਕਦਾ ਹੈ USA 'ਚ। ਜੇ ਉਹਦੇ ਕੋਲ ਉਹ ਚੀਜ਼ਾਂ ਅਵੇਲੇਬਲ ਨਹੀਂ ਹੁੰਦੀਆਂ ਤੇ ਫਿਰ ਫੈਲਨੀ ਆ। ਜੇ ਬਾਅਦ 'ਚ ਉਹ ਪ੍ਰੋਵਾਈਡ ਕਰ ਸਕਦਾ ਇਨਫੋਰਮੇਸ਼ਨ ਕਿ ਜਿਹੜਾ ਜਦੋਂ ਉਹ ਮਤਲਬ ਇਨਸੀਡੈਂਟ ਹੋਇਆ ਸੀ ਤੇ ਉਸ ਟਾਈਮ ਤੇ ਉਹਦੇ ਕੋਲ ਪੇਪਰ ਵਰਕ ਹੈਂਡੀ ਨਹੀਂ ਸੀਗਾ, ਪਰ ਉਹ ਲੀਗਲੀ ਜਿਹੜਾ ਹੈ ਉਹ CDL ਵੀ ਹੈਗਾ ਤੇ ਉਹਦੇ ਕੋਲ ਐਮਪਲੋਇਮੈਂਟ ਵੈਰੀਫਿਕੇਸ਼ਨ ਡਾਕੂਮੈਂਟ ਤੇ ਵਰਕ ਵੀਜ਼ਾ ਹੈਗਾ, ਵਰਕ ਆਥੋਰਾਈਜੇਸ਼ਨ ਹੈਗੀ, ਤੇ ਫਿਰ ਉਹਦਾ ਫੈਲਨ ਦੀ ਸਟੇਟਸ ਕੱਟ ਕੇ ਜਿਹੜਾ ਹੈਗਾ ਮਿਸਡਿਮੀਨਰ ਹੋ ਜਾਏਗਾ, ਮਤਲਬ ਉਹਦਾ ਜਿਹੜਾ ਫੈਲਨੀ ਦਾ ਸਟੇਟਸ ਖਤਮ ਹੋ ਜਾਏਗਾ। ਦੂਸਰਾ ਜਿਹੜਾ ਉਹਦੇ 'ਚ ਸਭ ਤੋਂ ਵੱਡਾ ਜਿਹੜਾ ਸਾਨੂੰ ਜਿਹਨੂੰ ਅਸੀਂ ਦੇਖ ਰਹੇ ਹਾਂ ਕਿ ਚੈਲੰਜ ਹੈਗਾ ਸਾਡੀ ਜਿਹੜੀ ਹੈ ਮੋਸਟਲੀ ਸਾਡੇ ਡਰਾਈਵਰਾਂ ਵਾਸਤੇ, ਉਹ ਹੈਗਾ ਕਿ ਇੰਗਲਿਸ਼ ਜਿਹੜੀ ਆ ਉਹ ਆਉਣੀ ਚਾਹੀਦੀ ਆ। ਜਿਹੜੇ ਲੋਕ CDL ਡਰਾਈਵਰ ਨੇ ਉਹਦੇ 'ਚ ਡਿਫਰੈਂਟ ਲੈਵਲ ਨੇ। ਪਹਿਲੀ ਚੀਜ਼ ਉਹ ਕਹਿੰਦੇ ਨੇ ਕਿ ਜਨਰਲ ਪਬਲਿਕ ਨਾਲ ਇੰਗਲਿਸ਼ 'ਚ ਗੱਲ ਕਰ ਸਕਣ। ਦੂਜੀ ਚੀਜ਼ ਆ ਅੰਡਰਸਟੈਂਡ ਕਰ ਸਕਣ ਹਾਈਵੇ ਸਾਈਨ ਤੇ ਸਿਗਨਲ ਨੂੰ। ਤੇ ਤੀਸਰੀ ਚੀਜ਼ ਜਿਹੜੀ ਆ ਉਹ ਜਿਹੜਾ ਆਫਿਸਰ ਆ ਉਹਨੂੰ ਰਿਸਪੌਂਡ ਕਰ ਸਕਣ ਉਹਦੀ ਇਨਕੁਆਇਰੀ 'ਤੇ, ਜਿਹੜੀ ਉਹ ਆਫੀਸ਼ੀਅਲ ਗੱਲ ਕਰਦਾ ਉਹਦੇ 'ਤੇ ਗੱਲਬਾਤ ਕਰ ਸਕਣ। ਜੇ ਉਹਦੇ 'ਚ ਕੰਪਲੀਟ ਨਹੀਂ ਕਰ ਸਕੇ, ਮਤਲਬ ਇੰਗਲਿਸ਼ ਪ੍ਰੋਫੈਸ਼ਨਸੀ ਦੀ ਗੱਲ ਨਹੀਂ ਕਰ ਸਕੇ, ਤੇ ਉਹਦੇ ਉੱਤੇ ਪਹਿਲਾ ਜਿਹੜਾ ਹੈਗਾ ਉਹ $500 ਦਾ ਫਾਈਨ ਆ, ਤੇ ਸੈਕਿੰਡ ਜਿਹੜਾ ਹੈਗਾ ਉਹ $1000 ਦਾ। ਪਰ ਗੱਲ ਉਹੀ ਹੈ ਜਿਹੜੀ ਆਪਾਂ ਅੰਡਰਸਟੈਂਡ ਕਰ ਰਹੇ ਹਾਂ ਕਿ ਇੰਗਲਿਸ਼ ਆਉਣੀ ਚਾਹੀਦੀ ਆ। ਜੇ ਨਹੀਂ ਆਉਣੀ ਚਾਹੀਦੀ, ਘੱਟੋ ਘੱਟ ਉਹਦੇ 'ਚ ਤੁਸੀਂ ਕਮਿਊਨੀਕੇਟ ਕਰ ਸਕੋ ਹੋਣਾ ਚਾਹੀਦਾ। ਉਹਦੇ ਹੁਣ ਡਿਫਰੈਂਟ ਲੈਵਲ ਨੇ ਜਿਹੜੇ ਤੁਸੀਂ ਬੇਸਿਕਲੀ ਅਚੀਵ ਕਰ ਸਕਦੇ ਹੋ। ਪਹਿਲਾ ਲੈਵਲ ਇਹ ਹੈਗਾ ਕਿ YouTube 'ਚ ਬਹੁਤ ਸਾਰੀ ਵੀਡੀਓ ਅਵੇਲੇਬਲ ਨੇ ਜਿਹਨੂੰ ਤੁਸੀਂ ਲਰਨ ਕਰਕੇ ਆਪਣੇ ਆਪ ਨੂੰ ਬੈਟਰ ਕਰ ਸਕਦੇ ਹੋ। ਮੱਛੀ ਫੜ ਲਈਏ, ਜੇ ਮੱਛੀ ਫੜੀ ਗਈ, ਨਹੀਂ ਹਾਲੇ ਨਹੀਂ ਫੜੀ ਗਈ। ਉਹਦੇ 'ਚ ਤੁਸੀਂ ਆਪਣੇ ਆਪ ਨੂੰ ਬੈਟਰ ਕਰ ਸਕਦੇ ਹੋ। ਜੇ ਆਪਾਂ ਆਪਣਾ ਟਾਈਮ ਜਿਹੜਾ ਜਦੋਂ ਟਰੱਕ ਚਲਾ ਰਹੇ ਹਾਂ ਉਹਦੇ 'ਚ ਇੰਸਟੈਡ ਆਫ ਗਾਣੇ ਸੁਣਨ ਨੂੰ ਜਾਂ ਕੋਈ ਹੋਰ ਕੰਮ ਕਰਨ ਨੂੰ ਜਾਂ ਫੋਨ 'ਤੇ ਕਾਲਾਂ ਕਰਨ ਨੂੰ, ਉਹ ਤੋਂ ਬਾਅਦ ਜੇ ਆਪਾਂ YouTube ਵੀਡੀਓ ਲਾ ਲਿਆ ਕਰੀਏ ਅਤੇ ਲਰਨਿੰਗ ਸ਼ੁਰੂ ਕਰ ਦਈਏ ਕਿ ਕਿੱਦਾਂ ਸਿਸਟਮ ਇੰਗਲਿਸ਼ ਨੂੰ ਕਿੱਦਾਂ ਬੈਟਰ ਕੀਤਾ ਜਾ ਸਕਦਾ ਹੈ। ਅਤੇ ਆਪਣੇ ਕੋਲ ਮੁੰਡਾ ਹੈਗਾ ਜੀ, ਜਦੋਂ ਆਇਆ ਸੀ ਉਹਦੀ ਬਹੁਤ ਜ਼ਿਆਦਾ ਚੈਲੰਜ ਸੀਗਾ ਉਹਨੂੰ ਇੰਗਲਿਸ਼ ਕਮਿਊਨੀਕੇਸ਼ਨ ਵਿੱਚ। ਫਿਰ ਉਹਨੇ ਇਹ ਵੀਡੀਓ ਦੇਖ ਕੇ ਲੈਸ ਦੈਨ ਜਿਹੜਾ ਮੈਂ ਕਹਾਂਗਾ 3 ਮਹੀਨੇ ਉਹ ਵਧੀਆ ਇੰਗਲਿਸ਼ ਬੋਲਣਾ ਸ਼ੁਰੂ ਹੋ ਗਿਆ ਸੀ। ਅਤੇ ਇਹ ਚੀਜ਼ਾਂ ਆਪਾਂ ਵੀ ਕਰ ਸਕਦੇ ਹਾਂ। ਚਲੋ ਜੀ, ਹੁਣ ਬੈਕ ਟੂ ਦਾ ਫਿਸ਼ਿੰਗ। ਲੱਗਦਾ ਆ ਗਈ ਨਹੀਂ ਭਾਈ, ਹਾਲੀ ਆਈ ਨਹੀਂ, ਮੈਂ ਤਾਂ ਇੰਜੋਏ ਕਰ ਰਿਹਾ। ਉਹ ਕੀ ਕਹਿੰਦੇ ਨੇ, ਫੀਲਿੰਗ ਲੈ ਰਿਹਾ। ਹੈਲਦੀ ਐਕਟੀਵਿਟੀ ਹੈ ਜੀ, ਤੁਹਾਨੂੰ ਬਾਹਰ ਜਾਣਾ ਚਾਹੀਦਾ ਹੈ, ਦੇਖਣਾ ਚਾਹੀਦਾ ਹੈ ਕਿ ਇਸ ਕੰਟਰੀ 'ਚ ਸਾਨੂੰ ਕਿਹੜੀ ਫੈਸਿਲਿਟੀਜ਼ ਅਵੇਲੇਬਲ ਨੇ। ਬੋਟ ਰੈਂਟ ਕਰ ਸਕਦੇ ਹੋ ਆਪਣੀ ਫੈਮਿਲੀ ਨਾਲ, ਬੱਚਿਆਂ ਨਾਲ, ਅਤੇ ਵੀਕਐਂਡ ਇੰਜੋਏ ਕਰ ਸਕਦੇ ਹੋ। ਸਿੰਪਲ ਕੰਮ ਆ ਜੀ। ਇਹ ਸਾਡਾ ਕੈਪਟਨ ਆ, ਇਹ ਸਾਡੀ ਹੈਲਪ ਕਰ ਰਿਹਾ ਹੈ।
ਇਹਨੇ ਫਿਸ਼ ਵੀ ਜਿਹੜੀ ਆ ਉਹਦੇ 'ਚ ਡੱਬੇ 'ਚ ਰੱਖੀ ਹੈ। ਲਾਈਵ ਫਿਸ਼ ਆ ਜਿਹਨੂੰ ਬੇਟ ਕਹਿੰਦੇ ਨੇ। ਉਹ ਬੇਟ ਜਿਹੜੀ ਆ ਉਹਨੂੰ ਉਹਦੇ ਨੂੰ ਕੱਢ ਕੇ ਤੇ ਰਾਡ 'ਚ ਲਾ ਕੇ ਤੇ ਬੇਸਿਕਲੀ ਉਹ ਫਿਸ਼ ਹੋ ਰਿਹਾ ਸਿਸਟਮ। ਤੇ ਬਾਕੀ ਇਹ ਕਿ ਆਪਣਾ ਵੈਦਰ ਬਹੁਤ ਵਧੀਆ ਹੋ ਗਿਆ ਹੁਣ, ਮਤਲਬ ਵਿੰਟਰ ਖਤਮ ਹੋ ਗਈ ਆਲਮੋਸਟ। ਅਸੀਂ ਤਾਂ ਫਿਰ ਵੀ ਜੈਕਟਾਂ ਪਾਈ ਖੜੇ ਹਾਂ ਕਿਉਂਕਿ ਇੱਧਰ ਥੋੜ੍ਹਾ ਜਿਹਾ ਕੋਲਡ ਵੈਦਰ ਹੈਗਾ। ਹੈਲੋ ਜੀ, ਇਹਨੇ ਫੜ ਲਈ। Hey Jay. Shoot. Oh, I didn't even lose the fish though. yeah. Bang. You want to change it? ਇਹਦਾ ਸਿਸਟਮ ਇਹ ਹੈਗਾ ਕਿ ਜਿਹੜਾ ਤੁਸੀਂ ਇਹਨੂੰ ਬੇੜ ਲਾ ਕੇ ਰੱਖ ਦਿਓ ਤੇ ਜਦੋਂ ਤੁਹਾਨੂੰ ਉਹ ਹਿਲਦੀ ਨਜ਼ਰ ਆਏ ਤਾਂ ਉਹਨੂੰ ਇੱਕ ਵਾਰੀ ਖਿੱਚੋ। ਜਦੋਂ ਖਿੱਚਦੀ ਹੋ ਤੇ ਉਹ ਉਹਦੇ 'ਚ ਜਿਹੜੀ ਆ ਵੱਡੀ ਮੱਛੀ ਜਿਹੜੀ ਆ ਉਹ ਫਸ ਜਾਂਦੀ ਆ ਤੇ ਉਹਦੇ ਨਾਲ ਤੁਸੀਂ ਆਪਣਾ ਇਹਦਾ ਫਿਸ਼ਿੰਗ ਕਰ ਸਕਦੇ ਹੋ। ਤੇ ਬਾਕੀ ਆਪਣਾ ਜਿਹੜਾ ਸਾਡਾ ਪ੍ਰੋਫੈਸ਼ਨ ਆ ਟਰੱਕਿੰਗ ਬਹੁਤ ਡਿਫਿਕਲਟ ਪ੍ਰੋਫੈਸ਼ਨ ਹੈਗਾ। ਉਹਦੇ 'ਚ ਜਿਹੜਾ ਸਾਡਾ ਟਾਈਮ ਇਸ ਤਰ੍ਹਾਂ ਲੰਘਦਾ ਹੈ ਕਿ ਅਸੀਂ ਕੁਛ ਦਿਨ ਤੇ ਤੁਸੀਂ ਉਹਨੂੰ ਇੰਜੋਏ ਕਰਦੇ ਹੋ ਸ਼ੁਰੂ 'ਚ, ਬਾਅਦ 'ਚ ਉਹ ਥੋੜ੍ਹੀ ਉਹਦੇ 'ਚ ਜਿਹੜਾ ਬਹੁਤ ਜ਼ਿਆਦਾ ਇਨ ਹੋ ਜਾਂਦਾ ਬੰਦਾ। ਉਹਦੇ 'ਚ ਆਪਣੀ ਹੈਲਥ ਦੀ ਲੁੱਕ ਆਫਟਰ ਨਹੀਂ ਕਰ ਸਕਦਾ, ਆਪਣੀ ਫੈਮਿਲੀ ਨੂੰ ਥੋੜ੍ਹਾ ਪ੍ਰਾਇੋਰਟੀ ਨਹੀਂ ਦੇ ਸਕਦਾ ਕਿਉਂਕਿ ਜਿਹੜਾ ਸਾਡਾ ਪ੍ਰੋਫੈਸ਼ਨ ਹੈ ਇਹ ਫੁੱਲ ਟਾਈਮ ਪ੍ਰੋਫੈਸ਼ਨ ਹੈ। ਇਹ ਨਹੀਂ ਹੈਗਾ ਕਿ ਤੁਸੀਂ 10 ਮਿੰਟ ਆਪਣਾ ਬ੍ਰੇਕ ਲੈ ਲਓ। ਜੇ ਤੁਸੀਂ ਬ੍ਰੇਕ ਵੀ ਜੇ ਤੁਸੀਂ ਆਫ ਵੀ ਹੋ ਤਾਂ ਬੇਸਿਕਲੀ ਤੁਸੀਂ ਇੱਕ ਤਰ੍ਹਾਂ ਦਾ ਕੰਮ ਤੇ ਹੀ ਹੈਗੇ ਹੋ ਤੇ ਉਹਦੇ 'ਚ ਬੈਲੈਂਸ ਕਰਨਾ ਬਹੁਤ ਮੁਸ਼ਕਿਲ ਕੰਮ ਆ। ਉਹ ਕਰਨਾ ਚਾਹੀਦਾ ਤੇ ਮਿਲਦੇ ਆ ਫਿਰ।